ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਇਸ ਵੇਲੇ ਬੜੀ ਮੰਦਭਾਗੀ ਖਬਰ ਕੈਨੇਡਾ ਤੋਂ ਆ ਰਹੀ ਹੈ। ਕੈਨੇਡਾ ਦੇ ਵਿੱਚ ਇੱਕੋ ਪਰਿਵਾਰ ਦੇ 6 ਜੀਆਂ ਦਾ ਕਤਲ ਕਰ ਦਿੱਤਾ ਹੈ। ਬੜੀ ਬੇਰਹਿਮੀ ਦੇ ਨਾਲ ਇਹ ਕਤਲ ਕੀਤਾ ਗਿਆ। ਇਹਦੇ ਵਿੱਚ 4 ਬੱਚੇ ਵੀ ਸ਼ਾਮਲ ਨੇ ਤੇ ਇੱਕ ਨਵ ਜੰਮਿਆ ਬੱਚਾ ਵੀ ਸ਼ਾਮਲ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਵਿਦਿਆਰਥੀ ਨੂੰ ਗ੍ਰਿਫਤਾਰ ਕੀਤਾ ਜਿਹਦੀ ਉਮਰ 19 ਸਾਲ ਹੈ ਤੇ ਇਸ ਘਟਨਾ ਤੋਂ ਬਾਅਦ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਇਸ ਜਿਹੜਾ ਸ਼ਹਿਰ ਜਿਹੜਾ ਓਟਵਾ ਹੈ ਇਹਦਾ ਜਿਹੜਾ ਮੇਅਰ ਹੈ ਉਹਨੇ ਵੀ ਇਸ ਘਟਨਾ ਤੋਂ ਬਾਅਦ ਦੁੱਖ ਦਾ ਪ੍ਰਗਟਾਵਾ ਕੀਤਾ। ਸ਼੍ਰੀਲੰਕਨ ਅਥਾਰਟੀਜ਼ ਦਾ ਇਹ ਕਹਿਣਾ ਕਿ ਅਸੀਂ ਇਸ ਘਟਨਾ ਤੋਂ ਬਾਅਦ ਲਗਾਤਾਰ ਇਸ ਪਰਿਵਾਰ ਦੇ ਨਾਲ ਸੰਬੰਧਿਤ ਜਿਹੜੇ ਵੀ ਲੋਕ ਨੇ ਉਹਨਾਂ ਦੇ ਨਾਲ ਅਸੀਂ ਰਾਬਤੇ ਦੇ ਵਿੱਚ ਹਾਂ ਤੇ ਇਸ ਘਟਨਾ ਤੇ ਦੁੱਖ ਦਾ ਇਜ਼ਹਾਰ ਉਹਨਾਂ ਨੇ ਵੀ ਕੀਤਾ। ਅਸਲ ਦੇ ਵਿੱਚ ਹੋਇਆ ਕਿ ਓਟਵਾ ਦੇ ਵਿੱਚ ਇੱਕ ਘਰ ਦੇ ਵਿੱਚ ਰਹਿ ਰਹੇ ਸ਼੍ਰੀਲੰਕਨ ਵਿਦਿਆਰਥੀ ਜਿਹਦੀ ਉਮਰ 19 ਸਾਲ ਹੈ, ਉਸ ਨੂੰ 2.5 ਮਹੀਨੇ ਦੀ ਇੱਕ ਬੱਚੀ ਸਮੇਤ ਘਰ ਦੇ ਵਿੱਚ ਰਹਿ ਰਹੇ 6 ਜੀਆਂ ਦਾ ਚਾਕੂ ਦੇ ਨਾਲ ਕਤਲ ਕਰਨ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮ ਦੀ ਪਛਾਣ ਫੈਬਰੀਸੀਓ ਡੀ ਜੋਏਸਾ ਵਜੋਂ ਕੀਤੀ ਗਈ ਹੈ ਤੇ ਉਸ ਤੇ ਹੱਤਿਆ ਦੀ ਕੋਸ਼ਿਸ਼ ਦੇ ਦੋਸ਼ ਲਾਏ ਗਏ ਨੇ। ਕੈਨੇਡਾ ਦੇ ਵਿੱਚ ਸਮੂਹਿਕ ਕਤਲ ਦੀਆਂ ਘਟਨਾਵਾਂ ਆਮ ਨਹੀਂ। ਇਸ ਘਟਨਾ ਦੇ ਵਿੱਚ ਮਾਰੇ ਗਏ ਲੋਕ ਸ਼੍ਰੀਲੰਕਾ ਦੇ ਨਾਗਰਿਕ ਸਨ ਤੇ ਹਾਲ ਹੀ ਦੇ ਵਿੱਚ ਉਹ ਕੈਨੇਡਾ ਆਏ ਸਨ। ਮਰਨ ਵਾਲਿਆਂ ਦੇ ਵਿੱਚ 35 ਸਾਲਾ ਇੱਕ ਔਰਤ ਦਰਸ਼ਨੀ ਏਕਿਨਿਆਕੇ, ਉਸ ਦਾ 7 ਸਾਲਾਂ ਦਾ ਪੁੱਤਰ ਏਨੁਕਾ ਵਿਕਰਮ ਸਿੰਘੇ, 4 ਸਾਲਾ ਉਹਦੀ ਧੀ ਅਸ਼ਵਨੀ ਵਿਕਰਮ ਸਿੰਘੇ, 2 ਸਾਲਾ ਧੀ ਰੇਨਿਆਨਾ ਵਿਕਰਮ ਸਿੰਘੇ ਤੇ 1.5 ਸਾਲ ਦੀ ਇੱਕ ਬੱਚੀ ਕੈਲੀ ਵਿਕਰਮ ਸਿੰਘੇ ਜਿਹੜੀ ਹੈ 1.5 ਮਹੀਨੇ ਦੀ ਬੱਚੀ ਕੈਲੀ ਵਿਕਰਮ ਸਿੰਘੇ ਤੇ ਪਰਿਵਾਰ ਦਾ ਇੱਕ 40 ਸਾਲਾ ਜਾਣਕਾਰ ਜੀ ਗਾਮਨੀ ਅਮਰਕੂਨ ਸ਼ਾਮਲ ਨੇ। ਪੁਲਿਸ ਨੇ ਦੱਸਿਆ ਕਿ ਜਦੋਂ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਮ੍ਰਿਤਕ ਬੱਚਿਆਂ ਦਾ ਜਿਹੜਾ ਪਿਤਾ ਹੈ ਉਹ ਘਰ ਦੇ ਬਾਹਰ ਸੀ ਤੇ ਉਹ ਬੇਹੱਦ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਪੁਲਿਸ ਨੂੰ ਮਿਲਦਾ ਤੇ ਲੋਕਾਂ ਨੂੰ ਐਮਰਜੈਂਸੀ ਸੇਵਾਵਾਂ ਨੂੰ ਫੋਨ ਕਰਨ ਦੀ ਬੇਨਤੀ ਕਰ ਰਿਹਾ ਸੀ। ਪੁਲਿਸ ਨੂੰ ਬੀਤੀ ਰਾਤ ਵੀ 10:52 ਤੇ ਫੋਨ ਆਏ ਸਨ ਤੇ ਇਹ ਜਿਹੜਾ ਪਿਤਾ ਦੱਸਿਆ ਗਿਆ ਬੱਚਿਆਂ ਦਾ ਇਹ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੈ ਤੇ ਉਹਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਉਹਦੀ ਜਾਨ ਨੂੰ ਖਤਰਾ ਨਹੀਂ ਹੈ। ਜਿਹੜਾ ਕੈਨੇਡਾ ਦਾ ਜਿੰਨਾ ਵੀ ਕੈਨੇਡੀਅਨ ਮੀਡੀਆ ਜੋ ਉਹ ਰਿਪੋਰਟ ਕਰ ਰਿਹਾ ਉਹਦੇ ਮੁਤਾਬਕ ਜਿਹੜਾ 19 ਸਾਲਾ ਫੈਬਰੀਸੀਓ ਡੀ ਜੋਏਸਾ ਇਹਨੂੰ ਫਸਟ ਡਿਗਰੀ ਕਤਲ ਦੇ ਮਾਮਲਿਆਂ ਦੇ 6 ਮਾਮਲਿਆਂ ਦੇ ਵਿੱਚ, ਫਸਟ ਡਿਗਰੀ ਮਰਡਰ ਦੇ 6 ਮਾਮਲਿਆਂ ਦੇ ਵਿੱਚ ਤੇ ਕਤਲ ਦੀ ਕੋਸ਼ਿਸ਼ ਕਰਨ ਦੇ ਇੱਕ ਮਾਮਲੇ ਦੇ ਵਿੱਚ ਚਾਰਜ ਕੀਤਾ। ਇਹ ਵਿਦਿਆਰਥੀ ਹੈ ਤੇ ਇਹ ਪਰਿਵਾਰ ਦਾ ਇੱਕ ਜਾਣਕਾਰ ਹੀ ਸੀਗਾ ਤੇ ਘਟਨਾ ਸਮੇਂ ਘਰ ਦੇ ਵਿੱਚ ਹੀ ਰਹਿ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਕਤਲੇਆਮ ਦੇ ਲਈ ਤੇਜ਼ਧਾਰ ਹਥਿਆਰ ਦੀ ਵਰਤੋਂ ਕੀਤੀ ਗਈ ਹੈ। ਨਿਊਜ਼ ਕਾਨਫਰੰਸ ਦੇ ਵਿੱਚ ਜਦੋਂ ਪੁਲਿਸ ਚੀਫ ਐਰਿਕ ਸਟਬਸ ਦੱਸ ਰਹੇ ਸਨ ਤਾਂ ਉਹ ਕਹਿੰਦੇ ਕਿ ਇਹ ਘਟਨਾ ਇੰਨੀ ਦਰਦਨਾਕ ਹੈ ਕਿ ਸਾਨੂੰ ਇਸ ਘਟਨਾ ਨੇ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ। ਓਟਵਾ ਦੇ ਮੇਅਰ ਮਾਰਚ ਸਟਕਿਲਫ ਨੇ ਵੀ ਇਸ ਘਟਨਾ ਦੇ ਉੱਤੇ ਆਪਣੀ ਟਿੱਪਣੀ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਇਹ ਬਹੁਤ ਜ਼ਿਆਦਾ ਧੁਰ ਅੰਦਰ ਤੱਕ ਹਿਲਾਊ ਘਟਨਾ ਸੀ ਤੇ ਇਸ ਘਟਨਾ ਤੋਂ ਬਾਅਦ ਸਾਡੇ ਵਿੱਚੋਂ ਬਹੁਤਿਆਂ ਦਾ ਰੂਟੀਨ ਕੰਮਾਂ ਵੱਲ ਪਰਤਣਾ ਬਹੁਤ ਔਖਾ ਹੋਊਗਾ। ਇਮੋਸ਼ਨਲੀ ਬਹੁਤ ਜ਼ਿਆਦਾ ਸਾਨੂੰ ਕਹਿੰਦੇ ਕਿ ਧੱਕਾ ਲੱਗਿਆ। ਹਾਲਾਂਕਿ ਆਮ ਜਨਤਾ ਨੂੰ ਹੁਣ ਕੋਈ ਖਤਰਾ ਨਹੀਂ ਹੈ ਪਰ ਲੋਕ ਸਹਿਮ ਚੁੱਕੇ ਨੇ। ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਵੀ ਇਸ ਘਟਨਾ ਤੇ ਦੁੱਖ ਪ੍ਰਗਟਾਇਆ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਇਸ ਘਟਨਾ ਉੱਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਧਰ ਦੂਜੇ ਪਾਸੇ ਜਿਹੜੀਆਂ ਇਹ ਅਥਾਰਟੀਜ਼ ਨੇ, ਸ਼੍ਰੀਲੰਕਨ ਅਥਾਰਟੀਜ਼ ਨੇ, ਉਹਨਾਂ ਨੇ ਕਿਹਾ ਕਿ ਅਸੀਂ ਮ੍ਰਿਤਕ ਜਾਂ ਪੀੜਤ ਪਰਿਵਾਰ ਤੇ ਜਿਹੜੇ ਰਿਸ਼ਤੇਦਾਰ ਨੇ ਉਹਨਾਂ ਦੇ ਸੰਪਰਕ ਦੇ ਵਿੱਚ ਹਾਂ ਤੇ ਸਾਨੂੰ ਇਸ ਘਟਨਾ ਉੱਤੇ ਬੇਹੱਦ ਅਫਸੋਸ ਹੈ। ਪਰ ਮੁੱਢਲੀ ਜਾਂਚ ਦੇ ਵਿੱਚ ਇਹੋ ਹੀ ਗੱਲ ਸਾਹਮਣੇ ਇਹ ਕਿ ਜਿਹੜਾ 19 ਸਾਲਾ ਵਿਦਿਆਰਥੀ ਹੈ, ਸ਼੍ਰੀਲੰਕੀ ਵਿਦਿਆਰਥੀ ਹੈ, ਇਹ ਫੈਬਰੀਸੀਓ ਡੀ ਜੋਏਸਾ ਇਹ ਪਰਿਵਾਰ ਦੇ ਨਾਲ ਰਹਿ ਰਿਹਾ ਸੀਗਾ। ਹਾਲੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਜਾਂ ਮੀਡੀਆ ਦੇ ਵਿੱਚ ਸਾਹਮਣੇ ਨਹੀਂ ਆਇਆ ਕਿ ਇਸ ਪਰਿਵਾਰ ਦੇ ਨਾਲ ਇਹਦਾ ਕੋਈ ਝਗੜਾ ਹੋਇਆ ਸੀ ਜਾਂ ਕੋਈ ਰੰਜਿਸ਼ ਕਰਕੇ ਇਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਜਾਂ ਕਿਹੜੇ ਕਾਰਨ ਰਹੇ ਨੇ। ਪਰ ਇਹਦੇ ਉੱਤੇ ਦੋਸ਼ ਇਹ ਨੇ ਕਿ ਇਹਨੇ 2.5 ਮਹੀਨਿਆਂ ਦੀ ਇੱਕ ਬੱਚੀ ਵੀ ਨਹੀਂ ਛੱਡੀ ਤੇ ਇਸ ਤੋਂ ਇਲਾਵਾ 35 ਸਾਲਾ ਔਰਤ ਦਰਸ਼ਨੀ ਏਕਿਨਿਆਕੇ, ਉਹਦਾ 7 ਸਾਲਾਂ ਦਾ ਪੁੱਤਰ ਏਨੁਕਾ ਵਿਕਰਮ ਸਿੰਘੇ, 4 ਸਾਲਾ ਧੀ ਅਸ਼ਵਨੀ ਵਿਕਰਮ ਸਿੰਘੇ, 2 ਸਾਲਾ ਧੀ ਰੇਨਿਆਨਾ ਵਿਕਰਮ ਸਿੰਘੇ ਤੇ 1.5 ਮਹੀਨੇ ਦੀ ਬੱਚੀ ਕੈਲੀ ਵਿਕਰਮ ਸਿੰਘੇ ਤੇ ਇੱਕ ਪਰਿਵਾਰ ਦਾ 40 ਸਾਲਾ ਜਾਣਕਾਰ ਜੀ ਗਾਮਨੀ ਅਮਰਕੂਨ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਤੇ ਇਸ ਘਟਨਾ ਤੋਂ ਬਾਅਦ ਬਾਹਰ ਇੱਕ ਬੇਹੱਦ ਜ਼ਖਮੀ ਹਾਲਤ ਦੇ ਵਿੱਚ ਪੁਲਿਸ ਨੂੰ ਇੱਕ ਬੰਦਾ ਮਿਲਦਾ ਜਿਹਦੇ ਬਾਰੇ ਕਿਹਾ ਜਾਂਦਾ ਕਿ ਉਹ ਇਹਨਾਂ ਦਾ ਬੱਚਿਆਂ ਦਾ ਪਿਤਾ ਜਿਹੜੇ ਬੱਚੇ ਮਾਰੇ ਗਏ ਨੇ। 2 ਅਡਲਟਸ ਨੇ, 4 ਬੱਚੇ ਨੇ ਜਿਨ੍ਹਾਂ ਦੇ ਵਿੱਚ 2.5 ਮਹੀਨੇ ਦੀ ਇੱਕ ਬੱਚੀ ਹੈ, ਨਵਜੰਮੀ ਬੱਚੀ ਹੈ ਤੇ ਉਹ ਜਾਣਕਾਰ ਜਿਹੜਾ ਉਹ ਬੇਨਤੀ ਕਰ ਰਿਹਾ ਸੀ ਲੋਕਾਂ ਨੂੰ ਕਿ ਸਾਨੂੰ ਬਚਾਓ ਜਾਂ ਪੁਲਿਸ ਨੂੰ ਸੱਦੋ, ਤੁਸੀਂ ਕਾਲ ਕਰੋ। ਤਾਂ ਉਹ ਜਦੋਂ ਹਸਪਤਾਲ ਦੇ ਵਿੱਚ ਉਹਨੂੰ ਪਹੁੰਚਾਇਆ ਗਿਆ ਤੇ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਸੀਗਾ ਪਰ ਹੁਣ ਉਹਦੀ ਹਾਲਤ ਜਿਹੜੀ ਆ ਉਹ ਸਥਿਰ ਹੈ ਤੇ ਪਰ ਦੱਸਿਆ ਗਿਆ ਕਿ ਇਹ ਕਾਫੀ ਸਮੇਂ ਤੋਂ ਜਿਹੜਾ ਇਹ ਵਿਦਿਆਰਥੀ ਹੈ ਇਹ ਪਰਿਵਾਰ ਦੀ ਜਾਣ ਪਛਾਣ ਦੇ ਵਿੱਚੋਂ ਹੀ ਸੀਗਾ ਤੇ ਇਹ ਕਾਫੀ ਸਮੇਂ ਤੋਂ ਇਹਨਾਂ ਦੇ ਨਾਲ ਰਹਿ ਰਿਹਾ ਸੀ। ਜਿਹੜਾ ਮ੍ਰਿਤਕ ਪਰਿਵਾਰ ਆ ਉਹ ਹਾਲ ਹੀ ਦੇ ਵਿੱਚ ਕੈਨੇਡਾ ਆਏ ਸਨ
ਤੇ ਸ਼੍ਰੀਲੰਕਾ ਦੇ ਇਹ ਨਾਗਰਿਕ ਦੱਸੇ ਗਏ ਨੇ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ।